ਹਿੰਦੂ ਲੈ ਗਏ ਉਹਨੂੰ, ਸੀਗਾ 5-6 ਸਾਲਾਂ ਦਾ ਬੱਚਾ ਸੀ, ਬੱਚੇ ਨੂੰ ਲੈ ਗਏ ਚੁੱਕ ਕੇ। ਹਾਂਜੀ, ਜਦੋਂ ਹਮਲਾ ਕੀਤਾ 2 ਭਰਾ ਸੀ। ਆ ਰੌਲਾ ਪੈਣ ਤੋਂ ਪਹਿਲੇ ਨਾ 5-7 ਦਿਨ ਨਾਨੀ ਨਾਲ ਚਲਾ ਗਿਆ, ਨਾਨਕਿਆਂ ਦੇ, ਜਿਹੜਾ ਵੱਡਾ ਸੀ, ਛੋਟਾ ਰਹਿ ਗਿਆ ਮਾਂ ਕੋਲ। ਤੇ ਇਹ ਰੌਲੇ ਬਣ ਗਏ, ਕਤਲ ਹੋ ਗਏ, ਸਾਰੇ ਮਰ ਗਏ। ਉਹ ਪੋਤੇ ਦਾ ਦਾਦਾ ਵੀ ਸਿੱਖਾਂ ਨੇ ਮਾਰਿਆ, ਦਾਦੀ ਵੀ ਮਾਰੀ, ਬਾਪ ਵੀ ਸਾਰੇ ਮਾਰਤੇ। ਇਹ ਨਾਨੀ ਕੋਲ ਗਿਆ ਸੀ ਤਾਂ ਬਚ ਗਿਆ ਵੱਡਾ, ਉਹ ਬਚ ਗਿਆ। ਵੱਡੇ ਨੂੰ ਕਤਲ ਨਹੀਂ ਕੀਤਾ, ਸਿੱਖ ਲੈ ਗਏ। ਤੇ ਉਹ ਕਹਿਣ ਲੱਗਿਆ ਮੈਂ ਤਾਂ ਤੇਰਾ ਭਰਾ। ਸਿੱਖਾਂ ਵਾਲੀ ਦਾੜੀ, ਸਿੱਖਾਂ ਵਾਲੀ ਪੱਗ ਬੰਨੀ ਤੇ ਕਿਸੇ ਗੁਰਦੁਆਰੇ ਚ ਖੜਾ ਹੈ, ਐ ਕਰੀ। ਇਹਨੇ ਤਸਵੀਰ ਬਣਾ ਲਈ। ਹਮਲੇ ਦੇ ਵਿੱਚ ਇੱਕ ਮੇਰੀ ਉਮਰ ਚ ਕੋਈ ਸਾਲ 6 ਮਹੀਨੇ ਵੱਡੀ ਸੀ, ਤਾਏ ਦੀ ਬੇਟੀ, ਉਹਨੂੰ ਲੈ ਗਏ। 2 ਮੇਰੀਆਂ ਚਾਚੀਆਂ ਸੀ ਸਕੀਆਂ, ਉਹਨਾਂ ਨੂੰ ਹਿੰਦੂ ਲੈ ਗਏ। ਕੋਈ 2 ਬੱਚਿਆਂ ਦੀ ਮਾਂ ਹੈ, ਕੋਈ 3 ਬੱਚਿਆਂ ਦੀ ਮਾਂ ਹੈ। ਇੱਥੇ ਕੋਈ ਪਤਾ ਨਹੀਂ ਕਿਸੇ ਨੂੰ ਵੀ ਉਹ ਜ਼ਿੰਦਾ ਨਾ। ਉਹਦਾ ਡੋਗਰ ਪਟਵਾਰੀ ਸੀ ਤੇ ਉਹਦੀ ਬੇਟੀ, ਸਾਡੇ ਇਕੱਠੇ ਹੀ ਘਰ ਸੀਗੇ, ਉਹਦੀ ਬੇਟੀ ਨੂੰ ਹਿੰਦੂ ਲੈ ਗਏ। 12 ਸਾਲ ਦੀ ਉਮਰ ਹੋ ਗਈ। ਇੱਥੇ ਉਹਦਾ ਕੋਈ ਨਹੀਂ ਸੀ ਭਰਾ, ਨਾ ਕੋਈ ਚਾਚਾ ਤਾਇਆ। ਪਾਕਿਸਤਾਨ ਚ ਫੁੱਫੀ ਦੇ ਬੇਟੇ ਸੀ। ਫੁੱਫੀ ਦੇ ਬੇਟੇ ਨੂੰ ਕਿਸੇ ਨੇ ਦੱਸਿਆ ਵੀ ਪਟਵਾਰੀ ਦੀ ਵੱਡੀ ਬੇਟੀ ਫਲਾਣੇ ਪਿੰਡ ਦੇ ਵਿੱਚ ਹੈ, ਘਰ ਦਾ ਨਹੀਂ ਪਤਾ, ਫਲਾਣੇ ਪਿੰਡ ਦੇ ਵਿੱਚ ਹੈ। ਉਹਨੂੰ ਹਿੰਦੂ ਲੈ ਗਏ ਸੀ ਜਾਂ ਸਿੱਖ ਲੈ ਰਹੀ ਸੀ? ਜਦੋਂ ਮਾਰ ਕੁਟਾਈ ਹੋਈ ਤੇ ਲੈ ਗਏ। ਫੁੱਫੀ ਦੇ ਬੇਟੇ ਨੂੰ ਇੱਥੋਂ ਕੋਈ 10 ਸਾਲ ਬਾਅਦ ਜਾਂ 15 ਸਾਲ ਬਾਅਦ ਪਤਾ ਚੱਲਿਆ। 2 ਬੇਟੀਆਂ ਅੱਲਾ ਨੇ ਦੇਤੀਆਂ ਸਿੱਖ ਦੀਆਂ। ਹਮਲਾ ਕਿਹਨੇ ਕੀਤਾ ਸੀ ਜੀ? ਉਹ ਪਿੰਡ ਦੇ ਲੋਕਾਂ ਨੇ ਜਾਂ ਬਾਹਰ ਦੇ ਲੋਕਾਂ? ਬਾਹਰ ਦੇ, ਪਿੰਡ ਦੇ ਵੀ ਸੀ, ਆਮ ਪਿੰਡਾਂ ਦੇ ਇਕੱਠੇ ਹੋ ਕੇ ਆ ਗਏ। ਸਾਡੇ ਸਾਰਿਆਂ ਨੇ ਨਾ, ਰਾਈਆਂ ਨੇ, ਜਿੰਨੀਆਂ ਔਰਤਾਂ ਸੀ ਸਾਰੀਆਂ ਇੱਕ ਘਰ ਦੇ ਵਿੱਚ ਜਮਾ ਕਰਤੀਆਂ ਵੀ ਅਸੀਂ ਤਾਂ ਬਾਹਰ ਲੋਕਾਂ ਨਾਲ ਲੜਾਂਗੇ, ਹਿੰਦੂਆਂ ਨਾਲ, ਤੇ ਤੁਸੀਂ ਇੱਥੇ ਬੈਠੀਆਂ ਰਹੇ। ਉੱਥੇ ਕੰਧਾਂ ਉੱਤੋਂ ਦੀ ਲੰਘ ਕੇ ਸਿੱਖਾਂ ਨੇ ਫਿਰ ਮਾਰੀਆਂ। ਚਾਚੀ ਮੇਰੀ ਸੀ 6 ਮਹੀਨਿਆਂ ਦੀ, ਉਹਦੀ ਬੱਚੀ, ਉਹਨੂੰ ਕਹਿਣ ਲੱਗੇ ਇਹਨੂੰ, ਉਹਨੇ ਸਿੱਟ ਦਿੱਤੀ। ਸਿੱਖਾਂ ਨੇ ਡਿੱਗੀ ਪਈ ਦੇ ਇੱਥੇ ਮਾਰਿਆ, ਵਰਸ਼ਾ ਮਾਰਿਆ ਤੇ ਐਂ ਚੁੱਕ ਲਈ, ਐਂ ਚੁੱਕ ਕੇ ਫਿਰ ਉਹਦੀ ਛਾਤੀ ਕੱਟੀ, ਫਿਰ ਬੱਚੀ ਦੀ ਮਾਂ ਦੀ, ਫਿਰ ਉਹਨੂੰ ਮਾਰਿਆ। ਚਲੋ ਖਤਮ ਹੋ। ਜਿਹੜੀਆਂ ਤੁਹਾਡੀਆਂ ਅਗਵਾ ਹੋਈਆਂ ਸੀ ਸ਼ਰੀਫਾਂ ਬੀਬੀ ਤੇ ਹੋਰ, ਉਹ ਨਹੀਂ ਆਈਆਂ। ਉਹ ਨਹੀਂ ਆਈਆਂ। ਰੋਟੀਆਂ ਪਕਾਉਂਦੀ ਹੋ ਕੇ ਚੁੱਲ੍ਹੇ ਤੇ ਇਹ ਮੁੰਡਾ ਗਿਆ, ਜਾ ਕੇ ਨੇ ਬਾਂਹ ਫੜ ਲਈ ਤੇ ਜਿਹੜੇ ਹਿੰਦੂ ਦੇ ਘਰੇ ਸੀ ਉਹ ਵੀ ਖੜਾ ਹੋਵੇ। ਉਹ ਬੱਚੀਆਂ ਸੀ ਜਿਹੜੀਆਂ, ਉਹ ਫੇਰ ਨਾ ਪਰੇ ਹੋਣ ਮਾਂ ਤੋਂ, ਮਾਂ ਨੂੰ ਚਿੰਬੜ ਗਈਆਂ। ਫੇਰ ਜਿਹੜਾ ਥਾਣੇਦਾਰ ਸੀ ਕਹਿਣ ਲੱਗਿਆ ਅੰਬਰਸਰ ਕੈਂਪ ਹੈ ਇਹਨਾਂ ਦਾ, ਔਰਤਾਂ ਦਾ, ਜਿਹੜੀਆਂ ਅਸੀਂ ਲਿਆਨੇ ਆ, ਅਸੀਂ ਇੱਥੇ ਇਕੱਠੀਆਂ ਕਰ ਦਿੰਦੇ ਆ, ਫਿਰ ਵਾਰਸ ਆਉਂਦੇ ਨੇ ਤੇ ਲੈ ਜਾਂਦੇ ਨੇ। ਚਲੋ ਉੱਥੋਂ ਤਾਈਂ ਇਹਨਾਂ ਬੱਚੀਆਂ ਨੂੰ ਲੈ ਚੱਲੋ। ਸਿੱਖ ਵੀ ਬਿਠਾ ਲਿਆ, ਦੋਵੇਂ ਬੱਚੀਆਂ ਵੀ ਬਿਠਾ ਲਈਆਂ। ਮੇਰੇ ਅੱਬਾ ਜੀ ਨੂੰ ਆਖੇ ਵੀ ਮਾਮਾ ਜੀ, ਇਹ ਤੁਹਾਡੀ ਭਤੀਜੀ ਦਿਲ ਨਹੀਂ ਲਾਉਂਦੀ, ਇਹਨੂੰ ਸਮਝਾ ਵੀ ਤੂੰ ਕੀ ਲੈਣਾ ਬੱਚੀਆਂ ਤੋਂ, ਤੂੰ ਹੀ ਅਲਹਮਦੁਲਿਲਾ, ਸ਼ੁਕਰ ਹੈ ਤੂੰ ਆਪਣੇ ਦੀਨ ਚ ਆ ਗਈ। ਦੀਨ ਨਾਲ ਕਿਹੜੀ ਚੀਜ਼ ਚੰਗੀ ਹੈ? ਉਹ ਆਖੇ ਨਾ ਜੀ, ਮੈਨੂੰ ਤਾਂ ਇਹ ਗੱਲ ਆਖੋ ਹੀ ਨਾ। ਕਵੇ ਵੀ ਮੇਰੀਆਂ ਏਡੀਆਂ ਸੋਹਣੀਆਂ ਧੀਆਂ ਤੇ ਮੈਂ ਪਤਾ ਕਿਵੇਂ ਛੱਡੀ ਬੈਠੀ, ਪਤਾ ਨਹੀਂ ਉਹਨੂੰ ਟਾਈਮ ਦੀ ਰੋਟੀ ਮਿਲਦੀ ਹੈ ਜਾਂ ਨਹੀਂ ਮਿਲਦੀ, ਜਾਂ ਕੋਈ ਮਾਰਦਾ ਹੈ। ਸਾਡੇ ਸਾਰਿਆਂ ਨੇ ਨਾ, ਰਾਈਆਂ ਨੇ, ਜਿੰਨੀਆਂ ਔਰਤਾਂ ਸੀ ਸਾਰੀਆਂ ਇੱਕ ਘਰ ਦੇ ਵਿੱਚ ਜਮਾ ਕਰਤੀਆਂ ਵੀ ਅਸੀਂ ਤਾਂ ਬਾਹਰ ਲੋਕਾਂ ਨਾਲ ਲੜਾਂਗੇ, ਹਿੰਦੂਆਂ ਨਾਲ, ਤੇ ਤੁਸੀਂ ਇੱਥੇ ਬੈਠੀਆਂ ਰਹੋ। ਉਹ ਜਿਹੜਾ ਪਿੱਛੇ ਰਹਿ ਗਿਆ ਸੀ ਮੁੰਡਾ, ਹਾਂਜੀ, ਵਜ਼ੀਰ, ਉਹ ਤੁਹਾਡਾ ਕੀ ਲੱਗਦਾ ਸੀ? ਉਹ ਵੀ ਇਹਦਾ ਭਰਾ। ਉਹ ਜਿੱਦਾਂ ਉਮਰ ਚ ਤੁਹਾਡੇ ਤੋਂ ਵੱਡਾ ਹੋਣਾ ਜਾਂ ਤੁਹਾਡੀ ਉਮਰ ਦਾ ਹੋਣਾ? ਛੋਟਾ ਸੀ। ਛੋਟਾ ਸੀ। ਹਾਂ, ਮੈਂ 10 ਸਾਲਾਂ ਦੀ ਤੇ ਉਹ ਪਤਾ ਨਹੀਂ 6 ਸਾਲ ਦਾ ਸੀਗਾ। ਉਹਨਾਂ ਦਾ ਜਿਹੜਾ ਵਡੇਰਾ ਸੀ
ਤੇ ਮੇਰਾ ਦਾਦਾ ਇਹ ਸਕੇ ਭਰਾ ਸੀਗੇ ਤੇ ਬਾਬੇ ਦਾ ਹਾਂ ਵਜ਼ੀਰ ਉਹ ਪਿੱਛੇ ਰਹਿ ਗਿਆ ਹੁਣ ਫੌਤ ਹੋ ਗਿਆ। ਉਹ ਕਿਹੜੇ ਪਿੰਡ ਵਿੱਚ ਰਹਿ ਗਿਆ ਸੀ? ਰਹਿ ਤਾਂ ਸੀ ਤਾਂ ਨਾ ਉਹ ਜਗੇ ਦਾ ਜਗੇ ਚੋਂ ਹਿੰਦੂ ਲੈ ਗਏ ਉਹਨੂੰ ਸੀਗਾ 5-6 ਸਾਲਾਂ ਬੱਚਾ ਸੀ ਬੱਚੇ ਲੈ ਗਏ ਚੁੱਕ ਕੇ। ਹਾਂਜੀ ਜਦੋਂ ਹਮਲਾ ਕੀਤਾ 2 ਭਰਾ ਸੀ। ਆ ਰੌਲਾ ਪੈਣ ਤੋਂ ਪਹਿਲੇ ਨਾ 5-7 ਦਿਨ ਨਾਨੀ ਨਾਲ ਚਲਾ ਗਿਆ ਨਾਨਕਿਆਂ ਦੇ। ਜਿਹੜਾ ਵੱਡਾ ਸੀ ਛੋਟਾ ਰਹਿ ਗਿਆ ਮਾਂ ਕੋਲ ਤੇ ਇਹ ਰੌਲੇ ਬਣ ਗਏ ਕਤਲ ਹੋ ਗਏ ਸਾਰੇ ਮਰ ਗਏ। ਉਹ ਪੋਤੇ ਦਾ ਦਾਦਾ ਵੀ ਸਿੱਖਾਂ ਨੇ ਮਾਰਿਆ ਦਾਦੀ ਵੀ ਮਾਰੀ ਬਾਪ ਵੀ ਸਾਰੇ ਮਾਰਤੇ। ਇਹ ਨਾਨੀ ਕੋਲ ਗਿਆ ਸੀ ਤਾਂ ਬਚ ਗਿਆ ਵੱਡਾ ਉਹ ਬਚ ਗਿਆ। ਵੱਡੇ ਨੂੰ ਕਤਲ ਨਹੀਂ ਕੀਤਾ ਸਿੱਖ ਲੈ ਗਏ ਉਹ ਵੱਡਾ ਹੋ ਗਿਆ। ਸਿੱਖਾਂ ਨੇ ਆਪਣਾ ਹੀ ਸਬਕ ਪੜਾਇਆ ਆਪਣਾ ਹੀ ਰਿਵਾਜ ਉਹਨੂੰ ਕਿਹਾ ਵੀ ਆਹ ਰਿਵਾਜ ਹੈ ਆਹ ਕੁਛ ਕਰਨਾ ਸੀ। ਉਹ ਬੱਚਾ ਸੀ ਸਿੱਖ ਬਣ ਗਿਆ ਤੇ ਵੀਡੀਓ ਦੇ ਵਿੱਚ ਉਹਦਾ ਨਾਮ ਵੀ ਆਇਆ। ਉਹਨੇ ਐਂ ਵੀ ਦੱਸਿਆ ਵੀ ਮੈਂ ਜਗੇ ਦਾ ਮੈਂ ਕਰਮਦੀਨ ਦਾ ਪੁੱਤਾਂ ਹਸਨਦੀਨ ਦਾ ਪੋਤਾ ਤੇ ਸਾਡਾ ਕੋਈ ਪਾਕਿਸਤਾਨ ਚ ਹੈ। ਉਹ ਜਿਹੜਾ ਉਹਦਾ ਛੋਟਾ ਭਰਾ ਹੈ ਕਿਤੇ ਉਹਦੇ ਹੱਥ ਚ ਆ ਗਿਆ ਮੋਬਾਈਲ ਸੀ ਤੇ ਉਹਦੇ ਸਾਹਮਣੇ ਜਦੋਂ ਇਹ ਗੱਲਾਂ ਹੋਈਆਂ ਤੇ ਉਹ ਕਹਿਣ ਲੱਗਿਆ ਮੈਂ ਤਾਂ ਤੇਰਾ ਭਰਾ। ਅੱਖਾਂ ਵਾਲੀ ਦਾੜੀ ਸਿੱਖਾਂ ਵਾਲੀ ਪੱਗ ਬੰਨੀ ਤੇ ਕਿਸੇ ਗੁਰਦੁਆਰੇ ਚ ਖੜਾ ਹੈ ਐਂ ਕਰੀ। ਇਹਨੇ ਤਸਵੀਰ ਬਣਾ ਲਈ ਦੁਨੀਆਪੁਰ ਰਹਿੰਦਾ ਹੈ ਮੁੰਡਾ ਜਿਹੜਾ ਛੋਟਾ ਭਰਾ ਉਹਦਾ ਨਾਮ ਵਜ਼ੀਰ ਇਹਦਾ ਨਾਮ ਮਜੀਦ। ਗੱਲ ਚੱਲ ਪਈ ਫਿਰ ਉਹ ਗੱਲ ਕਰਨੋਂ ਹਟ ਗਿਆ। ਗੱਲ ਕਰਨੋਂ ਕਿਸੇ ਨੂੰ ਕਹਿਣ ਲੱਗਿਆ ਵੀ ਮੈਂ ਗੱਲ ਨਹੀਂ ਕਰਦਾ ਹੁਣ ਮੇਰਾ ਤਾਂ ਭਾਈ ਬੋਲਦਾ ਹੈਗਾ ਪਾਕਿਸਤਾਨ ਚ ਤੇ ਇਹਨੇ ਤਾਂ ਕਹਿਣਾ ਵੀ ਆ ਜਾ ਇੱਥੇ ਲੈ ਜੂਗਾ ਮੈਨੂੰ ਤੇ ਮੈਂ ਤਾਂ ਹੁਣ ਨਹੀਂ ਆਹ ਦੀਨ ਛੱਡਦਾ ਹਾਂਗਾ ਜਿਹੜੇ ਚ ਮੈਨੂੰ ਸਿੱਖਾਂ ਨੇ ਪਾ ਲਿਆ ਮੈਨੂੰ ਸਿੱਖ ਬਣਾ ਲਿਆ। ਹਾਂਜੀ ਉਹਨੇ ਬਿਲਕੁਲ ਚਿੱਟਾ ਨੰਗਾ ਜਵਾਬ ਦੇ ਫਿਰ ਉਹ ਗੱਲ ਕਰਨੋਂ ਹਟ ਗਿਆ। ਫਿਰ ਇਹਨੇ ਫਿਰ ਬੜੇ ਤਰਲੇ ਲਏ। ਫਿਰ ਇਹ ਜਗੇ ਚ ਫੋਨ ਕਰਨ ਲੱਗ ਗਿਆ ਇੱਕ ਬਾਬੇ ਨੂੰ ਕੰਨਾਂ ਤੋਂ ਨਹੀਂ ਸੁਣਦਾ ਸੀ। ਫਿਰ ਇੱਕ ਬੁੜੀ ਸੀ ਤੇ ਬੁੜੀ ਇਹਦੇ ਨਾਲ ਗੱਲਾਂ ਕਰਨ ਲੱਗ ਗਈ। ਬੁੜੀ ਨੇ ਫਿਰ ਉਹਦਾ ਘਰ ਵੀ ਦਿਖਾਇਆ ਤੇ ਉਹ ਫਿਰ ਫੌਤ ਹੋ ਗਿਆ ਵਜ਼ੀਰ। ਉਹ ਫੌਤ ਹੋ ਗਿਆ ਉਹਦੇ ਬੇਟੇ ਸੀ 2। ਫਿਰ ਬੇਟਿਆਂ ਨਾਲ ਬੁੜੀ ਨੇ ਰਾਬਤਾ ਕਰਾਉਣ ਲੱਗ ਗਈ। ਫਿਰ ਇਹਨਾਂ ਦੀ ਗੱਲ ਹੋਣ ਲੱਗ ਪਈ। ਵਜ਼ੀਰ ਦਾ ਇੱਕ ਬੇਟਾ ਫੌਤ ਹੋ ਗਿਆ ਛੋਟਾ ਬੜਾ ਬੇਟਾ ਕਿਸੇ ਦੇ ਜ਼ਰੀਏ ਕਰਦਾ ਹੈ ਕਿਸੇ ਨੂੰ ਗੱਲ ਆਖੂ ਵੀ ਆਹ ਗੱਲ ਤੂੰ ਕਰ ਮੈਂ ਨਹੀਂ ਕਰਨੀ ਵੀ ਇਹ ਸਾਡਾ ਚਾਚਾ ਜਿਹੜਾ ਪਾਕਿਸਤਾਨ ਚ ਬੋਲਦਾ ਜੇ ਅਸੀਂ ਜ਼ਿਆਦਾ ਫਰੀ ਹੋਵਾਂਗੇ ਤਾਂ ਸਾਨੂੰ ਇਹ ਪਾਕਿਸਤਾਨ ਲੈ ਗਈ। ਅਸੀਂ ਆਪਣਾ ਮੁਲਕ ਤੇ ਆਪਣੇ ਬੱਚੇ ਆਪਣੀਆਂ ਜਾਇਦਾਦਾਂ ਛੱਡ ਕੇ ਅਸੀਂ ਨਹੀਂ ਜਾਂਦੇ। ਹਮਲੇ ਦੇ ਵਿੱਚ ਇੱਕ ਮੇਰੀ ਉਮਰ ਚ ਕੋਈ ਸਾਲ 6 ਮਹੀਨੇ ਵੱਡੀ ਸੀ ਤਾਏ ਦੀ ਬੇਟੀ ਉਹਨੂੰ ਲੈ ਗਏ। 2 ਮੇਰੀਆਂ ਚਾਚੀਆਂ ਸੀ ਸਕੀਆਂ ਉਹਨਾਂ ਨੂੰ ਹਿੰਦੂ ਲੈ ਗਏ। ਕੋਈ 2 ਬੱਚਿਆਂ ਦੀ ਮਾਂ ਹੈ ਕੋਈ 3 ਬੱਚਿਆਂ ਦੀ ਮਾਂ ਹੈ। ਇੱਥੇ ਕੋਈ ਪਤਾ ਨਹੀਂ ਕਿਸੇ ਨੂੰ ਵੀ ਉਹ ਜ਼ਿੰਦਾ ਨੇ। ਫਿਰ ਕਿਸੇ ਨੇ ਦੱਸਿਆ ਮੁਸਲਮਾਨਾਂ ਦੀਆਂ ਬੜੀਆਂ ਲੜਕੀਆਂ ਉਧਰੋਂ ਆਈਆਂ ਨਾ ਤੇ ਉਹਨਾਂ ਨੇ ਦੱਸਿਆ ਵੀ ਨਿਆਜ਼ ਬੀਬੀ ਵੀ ਹੈਗੀ ਸ਼ਰੀਫਾਂ ਬੀਬੀ ਵੀ ਹੈਗੀ। ਫਿਰ ਕਿਸੇ ਨੇ ਦੱਸਿਆ ਵੀ ਮੈਨੂੰ ਮੇਰੀਆਂ ਨੂੰ ਮੈਂ ਗਈਆਂ ਚੱਕੀ ਤੇ ਰੂੰ ਪੰਜਾਨ ਤੇ ਦੋਹੇ ਬੈਠੀਆਂ ਲੱਗੇ ਰੂੰ ਦੀਆਂ ਪੰਡਾ ਲੈ ਕੇ। ਉਹ ਇੱਕ ਇੱਧਰੋਂ ਆ ਗਈ ਇੱਕ ਇੱਧਰੋਂ ਆ ਗਈ। ਉਹ ਦੋਵੇਂ ਰੱਬ ਨੇ ਮਿਲਾ ਦਿੱਤੀਆਂ ਉੱਥੇ ਚੱਕੀ ਤੇ। ਪਹਿਲਾਂ ਉਹਨਾਂ ਨੂੰ ਨਹੀਂ ਸੀ ਪਤਾ ਵੀ ਉਹ ਫਲਾਣੀ ਵੀ ਹੈਗੀ ਤੇ ਫਲਾਣੀ ਵੀ ਹੈਗੀ ਨਹੀਂ ਪਤਾ ਸੀ। ਫਿਰ ਉੱਥੇ ਦੋਹੇ ਮਿਲੀਆਂ ਤੇ ਦੋਵਾਂ ਨੂੰ ਫਿਰ ਪਤਾ ਚੱਲ ਗਿਆ ਵੀ ਤੂੰ ਕਿੱਥੇ ਹੈ ਕਿਹੜੇ ਪਿੰਡ ਦੇ ਵਿੱਚ ਹੈ ਤੂੰ ਕਿਹੜੇ ਗਾਂਵ ਚ ਹੈ। ਇੱਕ ਉਹਦਾ ਡੋਗਰ ਪਟਵਾਰੀ ਸੀ ਤੇ ਉਹਦੀ ਬੇਟੀ ਸਾਡੇ ਇਕੱਠੇ ਹੀ ਘਰ ਸੀਗੇ। ਉਹਦੀ ਬੇਟੀ ਨੂੰ ਹਿੰਦੂ ਲੈ ਗਏ 12 ਸਾਲ ਦੀ ਉਮਰ ਹੋ ਗਈ। ਇੱਥੇ ਉਹਦਾ ਕੋਈ ਨਹੀਂ ਸੀ ਭਰਾ ਨਾ ਕੋਈ ਚਾਚਾ ਤਾਇਆ ਪਾਕਿਸਤਾਨ ਚ।
ਫੁੱਫੀ ਦੇ ਬੇਟੇ ਸੀ। ਫੁੱਫੀ ਦੇ ਬੇਟੇ ਨੂੰ ਕਿਸੇ ਨੇ ਦੱਸਿਆ ਵੀ ਪਟਵਾਰੀ ਦੀ ਵੱਡੀ ਬੇਟੀ ਫਲਾਣੇ ਪਿੰਡ ਦੇ ਵਿੱਚ ਹੈ, ਘਰ ਦਾ ਨਹੀਂ ਪਤਾ, ਫਲਾਣੇ ਪਿੰਡ ਦੇ ਵਿੱਚ ਹੈ। ਉਹਨੂੰ ਹਿੰਦੂ ਲੈ ਗਏ ਸੀ ਜਾਂ ਸਿੱਖ ਲੈ ਰਹੀ ਸੀ? ਜਦੋਂ ਮਾਰ ਕੁਟਾਈ ਹੋਈ ਤੇ ਲੈ ਗਏ। ਫੁੱਫੀ ਦੇ ਬੇਟੇ ਨੂੰ ਇੱਥੋਂ ਕੋਈ 10 ਸਾਲ ਬਾਅਦ ਜਾਂ 15 ਸਾਲ ਬਾਅਦ ਪਤਾ ਚੱਲਿਆ 2 ਬੇਟੀਆਂ ਅੱਲਾ ਨੇ ਦੇਤੀਆਂ ਸਿੱਖ ਦੀਆਂ। ਫਿਰ ਇਹ ਫੁੱਫੀ ਦਾ ਬੇਟਾ ਆਖੇ ਮੇਰੀ ਭੈਣ ਹੈ, ਮੈਂ ਲੈ ਕੇ ਆਣੀ ਹੈ। ਬੜਾ ਚਾਰਾ ਕੀ। ਇੱਕ ਵਾਰੀ ਪੁਲਿਸ ਨੂੰ ਲੈ ਕੇ ਗਿਆ, ਜਾ ਕੇ ਚੌਂਕ 'ਚ ਖੜ ਗਿਆ। ਅੱਛਾ ਜੀ। ਗੱਡੀ ਖੜਾ ਲਈ ਪੁਲਿਸ ਵਾਲਿਆਂ ਨੇ। ਉਹਨੂੰ ਲੱਗ ਗਿਆ ਪਤਾ, ਫੁੱਫੀ ਦੀ ਬੇਟੀ ਨੂੰ ਪਤਾ ਲੱਗ ਗਿਆ ਵੀ ਪੁਲਿਸ ਦੀ ਗੱਡੀ ਆਈ ਖੜੀ ਹੈਗੀ ਮੁਸਲਮਾਨਾਂ ਦੀ, ਤੇ ਜੇ ਕੋਈ ਲੜਕੀ ਹੋਈ ਤੇ ਉਹਨਾਂ ਨੇ ਛੱਡਣੀ ਨਹੀਂ। ਇਹ ਆਪ ਦੱਸਦੀ ਸੀ। ਲੈ ਜਾਂਦੀ ਨਾ ਇੱਥੇ ਆਪਣੀ ਨਨਾਣ ਨੂੰ ਕਹਿਣ ਲੱਗੀ ਵੀ ਚੱਲ ਮੇਰੇ ਨਾਲ। ਬਾਹਰ ਜਾਂਦੀ ਹੈ ਕੁੜੀ, ਬੇਟਾ ਛੁਪ ਗਈ ਬਾਹਰ, ਜਿੱਧਰ ਕਚਰਾ ਸਿੱਟ ਕੇ ਆਉਂਦੇ ਨਾ ਰੂੜੀਆਂ ਦੇ ਵਿੱਚ, ਉੱਥੇ ਜਾ ਕੇ ਰਾਤ ਨੂੰ ਛੁਪ ਗਈ। ਤੇ ਇਹ ਹੁਣ ਪੁਲਿਸ ਸੀ ਨਾਲ, ਦੇਖਦੇ ਫਿਰ ਲੱਭੀ ਨਾ ਲੱਭੀ। ਅੱਛਾ ਜੀ। ਇਹ ਵਾਪਸ ਆ ਗਏ। 2.5 ਮਹੀਨਿਆਂ ਬਾਅਦ ਫੇਰ ਇਹ ਗਿਆ। ਮਗਰਿਬ ਦਾ ਟਾਈਮ ਹੋਵੇ, ਛੋਟਾ ਜਿਹਾ ਉਹਦੇ ਸਿਰ ਤੇ ਦੁਪੱਟਾ, ਰੋਟੀਆਂ ਪਕਾਉਂਦੀ ਹੋ ਚੁੱਲ੍ਹੇ ਤੇ। ਇਹ ਮੁੰਡਾ ਗਿਆ, ਜਾ ਕੇ ਨੇ ਬਾਂਹ ਫੜ ਲਈ ਤੇ ਜਿਹੜੇ ਹਿੰਦੂ ਦੇ ਘਰੇ ਸੀ ਉਹ ਵੀ ਖੜਾ ਹੋ ਗਏ। ਇੱਟਾਂ ਇਹਨਾਂ ਨੇ ਲਿਆ ਰੱਖੀਆਂ ਸੀ ਵੀ ਪੱਕੇ ਮਕਾਨ ਬਣਾਣੇ। ਇੱਟਾਂ ਤੇ ਚੜ ਕੇ ਤੇ ਪਰਲੇ ਘਰ ਕਿਸੇ ਦੇ ਘਰ ਛਲੰਗ ਮਾਰਨ ਲੱਗੇ। ਨਾਲ ਥਾਣੇਦਾਰ ਸੀ ਤੇ ਉਹਨੇ ਫੜ ਕੇ ਬਾਂਹ ਖਿਚਾ, ਲੱਤ ਫੜ ਲਈ। ਭਾਈਆ ਤੂੰ ਨਾ ਜਾ, ਤੈਨੂੰ ਅਸੀਂ ਕੁਛ ਨਹੀਂ ਆਖਦੇ। ਉਹ ਵਕਤ ਐਸਾ ਸੀ ਜਦੋਂ ਲੈ ਕੇ ਕੋਲ ਮਾਂ ਬਾਪ ਖੜੇ ਹੁੰਦੇ ਤੇ ਬਾਂਹ ਫੜਦੇ ਲੈ ਜਾਂਦੇ। ਉਹ ਟਾਈਮ ਐਸਾ ਸੀ। ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਇਹ ਸਾਡੀ ਲੜਕੀ ਹੈ, ਇਹਨੂੰ ਅਸੀਂ ਹੁਣ ਛੱਡਦੇ ਨਹੀਂ। ਸਾਨੂੰ ਲੱਭ ਗਈ। ਉਹਦਾ ਨਾਂ ਸੀ ਬੀਬੀ ਕਹਿੰਦੇ ਸੀ ਉਹਨੂੰ ਬਚਪਨ ਤੋਂ। ਸਾਡੀ ਹਮਸਾਈ ਸੀ, ਹੈਗੇ ਸੀ ਉਹ ਡੋਗਰ, ਅਸੀਂ ਰਾਏ। ਹਾਂਜੀ, ਅਸੀਂ ਇਕੱਠੀਆਂ ਰਹਿੰਦੀਆਂ, ਬਸ ਐ ਸਾਡੇ ਘਰ ਸੀ। ਉਹਨਾਂ ਨੇ ਫਿਰ ਉਸ ਲੜਕੀ ਨੂੰ ਗੱਡੀ 'ਚ ਆਪਣੀ 'ਚ ਬਿਠਾ ਲਿਆ ਪੁਲਿਸ ਵਾਲਿਆਂ ਨੇ। ਅੱਗੇ ਆ ਫਲਾਣੇ ਪਿੰਡ 'ਚ ਅਸੀਂ ਜਾਣਾ, ਪਤਾ ਨਹੀਂ ਕੀ ਨਾਂ ਸੀ ਉਹਦਾ, ਵੀ ਉੱਥੇ 2-3 ਲੜਕੀਆਂ ਮੁਸਲਮਾਨਾਂ ਦੀਆਂ, ਅਸੀਂ ਉਹਨਾਂ ਨੂੰ ਲੈ ਕੇ ਜਾਣਾ। ਹੁਣ ਨਾ ਮਿਲੀਆਂ ਫੇਰ ਸਹੀ। ਉਹ ਗੱਡੀ 'ਚ ਬਹਿ ਗਈ, ਕਹਿੰਦੀ ਮੇਰੀਆਂ ਬੇਟੀਆਂ ਰੋਂਦੀਆਂ ਨੇ। ਥਾਣੇਦਾਰ ਕਹਿਣ ਲੱਗਿਆ ਵੀ ਇਹਨਾਂ ਨੂੰ ਗੱਡੀ 'ਚ ਬਿਠਾ ਲੈ, ਅਸੀਂ ਵਾਪਸੀ ਆਵਾਂਗੇ, ਇਹਨਾਂ ਦੇ ਬਾਪ ਨੂੰ ਦੇ ਜਾਵਾਂਗੇ ਤੇ ਤੈਨੂੰ ਅਸੀਂ ਨਾਲ ਲੈ। ਚਲੋ ਉਨੀ ਦੇਰ ਬਿਠਾ ਲਈ। ਉਹ ਸਿੱਖ ਵੀ ਵਿੱਚ ਬਿਠਾ ਲਿਆ, ਹਿੰਦੂ ਵੀ, ਜਿਹਦੇ ਘਰੇ ਸੀ। ਵਾਪਸੀ ਆਉਣ ਲੱਗਿਆ ਨੇ ਉਹਨੂੰ ਉਹ ਬੱਚੀਆਂ ਸੀ ਜਿਹੜੀਆਂ, ਉਹ ਫੇਰ ਨਾ ਪਰੇ ਹੋਣ ਮਾਨ ਚਿੰਬੜ ਗਈਆਂ। ਫੇਰ ਜਿਹੜਾ ਥਾਣੇਦਾਰ ਸੀ ਕਹਿਣ ਲੱਗਿਆ ਅੰਬਰਸਰ ਇਹਨਾਂ ਦਾ ਔਰਤਾਂ ਦਾ ਜਿਹੜੀਆਂ ਅਸੀਂ ਲਿਆਨੇ ਆ, ਅਸੀਂ ਇੱਥੇ ਇਕੱਠੀਆਂ ਕਰ ਦਿੰਦੇ ਆ, ਫਿਰ ਵਾਰਸ ਆਉਂਦੇ ਤੇ ਲੈ ਜਾਂਦੇ। ਚਲੋ ਉੱਥੋਂ ਤਾਈਂ ਇਹਨਾਂ ਬੱਚੀਆਂ ਨੂੰ ਲੈ ਚੱਲੋ। ਸਿੱਖ ਵੀ ਬਿਠਾ ਲਿਆ, ਦੋਵੇਂ ਬੱਚੀਆਂ ਵੀ ਬਿਠਾ ਲਈਆਂ। ਆ ਕੇ ਅੰਬਰਸਰ ਗੇਟ 'ਚ ਗੱਡੀ ਖੜੀ ਕਰਕੇ ਕਹਿਣ ਲੱਗਿਆ ਵੀ ਹੁਣ ਆਪਦੀਆਂ ਬੱਚੀਆਂ ਨੂੰ ਵੀ ਲੈ ਜਾ, ਤੂੰ ਵੀ ਜਾ, ਹੁਣ ਤੇਰਾ ਕੋਈ ਕੰਮ ਨਹੀਂ। ਹੁਣ ਤੂੰ ਇਹਨਾਂ ਬੱਚਿਆਂ ਦੀ ਪਰਵਰਿਸ਼ ਤੂੰ ਕਰਨੀ ਆ, ਮਾਂ ਨਾ ਯਾਦ ਆਉਂਦੀ ਤੇ ਮਾਂ ਕਿੱਥੋਂ ਭੁੱਲੇ। ਆ ਗਈ ਇੱਥੇ। ਹੁਣ ਉਹ ਰਹਿੰਦੀ ਹੈਗੇ ਮੀਆਂ ਤੈਨੂੰ, ਭੂਆ ਦਾ ਬੇਟਾ ਲੈ ਕੇ ਆਇਆ ਸੀ। ਉਹਨੇ ਬੜਾ ਕੋਸ਼ਿਸ਼ ਕੀਤੀ ਵੀ ਇਹ ਬੱਚੀਆਂ ਨੂੰ ਭੁੱਲ ਜੇ, ਭੁਲਾ ਦੇਵੇ। ਫਿਰ ਉਹ ਸਾਡੇ ਕੋਲ ਲੈ ਕੇ ਆਇਆ ਦੁਨੀਆਪੁਰ। ਕਵੇ ਵੀ ਮੇਰੀਆਂ ਏਡੀਆਂ ਸੋਹਣੀਆਂ ਧੀਆਂ ਤੇ ਮੈਂ ਪਤਾ ਕਿਵੇਂ ਛੱਡੀ ਬੈਠੀ ਹਾਂ। ਸਾਨੂੰ ਉਹਨੂੰ ਟਾਈਮ ਦੀ ਰੋਟੀ ਮਿਲਦੀ ਹੈ, ਜੇ ਨਹੀਂ ਮਿਲਦੀ ਜਾਂ ਕੋਈ ਮਾਰਦਾ ਹੈ। ਹੁਣ ਉਹ ਫੌਤ ਹੋਈ ਹੈਗੀ। ਕਿੰਨੇ ਚਾਚੇ ਕਿੰਨੇ ਤਾਏ ਸ਼ਹੀਦ ਹੋਏ ਸੀ? ਇੱਕ ਤਾਇਆ ਸ਼ਹੀਦ ਹੋਇਆ, 2 ਚਾਚੇ ਸ਼ਹੀਦ ਹੋਏ, 5 ਭਰਾ ਸੀ। ਸਿੱਖਾਂ ਥੋੜੇ ਸੀ, ਮੁਸਲਮਾਨ ਜ਼ਿਆਦਾ ਸੀ। ਸੋਗਰ ਕੋਲ ਜ਼ਿਆਦਾ ਸੀ, ਸਾਡੇ ਰਾਈਆਂ ਦੇ ਘਰ ਥੋੜੇ ਸੀ। ਅੱਧਾ ਗਾਂਵ ਨਾਲੋਂ ਜ਼ਿਆਦਾ ਡੋਗਰ ਸੀ। ਹਮਲਾ ਕਿੰਨੇ ਕੀਤਾ ਸੀ ਜੀ? ਉਹ ਪਿੰਡ ਦੇ ਲੋਕਾਂ ਨੇ ਜਾਂ ਬਾਹਰ ਦੇ ਲੋਕਾਂ? ਪਿੰਡ ਦੇ ਵੀ ਸੀ,
ਆਮ ਪਿੰਡਾਂ ਦੇ ਇਕੱਠੇ ਹੋ ਕੇ ਆ ਗਏ। ਸਾਡੇ ਸਾਰਿਆਂ ਨੇ ਨਾ ਰਾਣੀਆਂ ਨੇ ਜਿੰਨੀਆਂ ਔਰਤਾਂ ਸੀ ਸਾਰੀਆਂ ਇੱਕ ਘਰ ਦੇ ਵਿੱਚ ਜਮ੍ਹਾਂ ਕਰਤੀਆਂ ਵੀ ਅਸੀਂ ਤਾਂ ਬਾਹਰ ਲੋਕਾਂ ਨਾਲ ਲੜਾਂਗੇ ਹਿੰਦੂਆਂ ਨਾਲ ਤੇ ਤੁਸੀਂ ਇੱਥੇ ਬੈਠੀਆਂ ਰਹੇ। ਉੱਥੇ ਕੰਧਾਂ ਉੱਤੋਂ ਦੀ ਲੰਘ ਕੇ ਸਿੱਖਾਂ ਨੇ ਫਿਰ ਮਾਰੀਆਂ। ਚਾਚੀ ਮੇਰੀ ਸੀ 6 ਮਹੀਨਿਆਂ ਦੀ, ਉਹਦੀ ਬੱਚੀ, ਉਹਨੂੰ ਕਹਿਣ ਲੱਗੇ ਇਹਨੂੰ ਉਹਨੇ ਸਿੱਟ ਦਿੱਤੀ। ਸਿੱਖਾਂ ਨੇ ਡਿੱਗੀ ਪਈ ਦੇ ਇੱਥੇ ਮਾਰਿਆ, ਬਰਛਾ ਮਾਰਿਆ ਤੇ ਐਂ ਚੁੱਕਣੀ, ਐਂ ਚੁੱਕ ਕੇ ਫਿਰ ਉਹਦੀ ਛਾਤੀ ਕੱਟੀ, ਫਿਰ ਬੱਚੀ ਦੀ ਮਾਂ ਦੀ, ਫਿਰ ਉਹਨੂੰ ਮਾਰਿਆ। ਚਲੋ ਖਤਮ ਹੋ। ਜਿਹੜੀਆਂ ਤੁਹਾਡੀਆਂ ਅਗਵਾ ਹੋਈਆਂ ਸੀ ਸ਼ਰੀਫਾਂ ਬੀਬੀ ਤੇ ਹੋਰ ਉਹ ਨਹੀਂ ਆਉਂਦੀਆਂ। ਉਹ ਨਹੀਂ ਆਈਆਂ। ਜਿਹੜੀ ਨਿਆਜ਼ ਬੀਬੀ ਸੀ ਨਾ, ਉਹਦਾ ਬਾਪ ਇੱਥੇ 4 ਚੱਕ ਹੈਗਾ, 4 ਚੱਕ ਚ ਰਹਿੰਦਾ। ਉਹਨੇ ਮਾਰੇ 2-3 ਗੇੜੇ, ਰੁਕ ਜਾਂਦੀ ਨਹੀਂ ਆਈ ਸੀ।